ਦੋ ਰੋੜੀਆਂ ਗੁੜ ਦੀਆਂ ਨੇ, ਅੱਖੀਆਂ ਨੂੰ ਲੱਖ ਸਮਝਾਇਆ, ਅੱਖੀਆਂ ਨਾ ਮੁੜਦੀਆਂ ਨੇ। ਗੁੜ ਵਾਲਾ ਮਾਹੀਆ ਇਸ ਲਈ ਸੁਣਾਇਆ ਹੈ ਕਿ ਅੱਜ ਅਸੀਂ ਪਿੰਡ ਦੇ ਵਿੱਚ ਗੁੜ ਬਣਾਉਣ ਲੱਗੇ ਹਾਂ। ਤੁਹਾਨੂੰ ਪਿੰਡ ਦੇ ਵਿੱਚ ਗੁੜ ਬਣਾਉਣ ਦਾ ਰਵਾਇਤੀ ਤਰੀਕਾ ਦੱਸ ਰਹੇ ਹਾਂ। ਲਓ ਜੀ, ਇੰਜਣ ਸਟਾਰਟ ਹੈ, ਵੇਲਣਾ ਚਾਲੂ ਹੈ। ਵੇਲਣੇ ਦੇ ਮੁੰਡ ਗੰਨੇ ਛਿੱਲ ਕੇ ਛੋਈ ਲਾ ਕੇ ਰੱਖੇ ਨੇ ਔਰ ਹਾਈ ਸਾਹਿਬ ਵੇਲਣੇ ਵਿੱਚ ਗੰਨੇ ਜਿਹੜੇ ਨੇ ਉਹ ਲਾ ਰਹੇ ਨੇ। ਵੇਲਣੇ ਦੇ ਮੁੰਡ ਅਸਾਂ ਟੋਇਆ ਕੱਢ ਕੇ ਇੱਕ ਟੀਨ ਰੱਖਿਆ, ਇੱਕ ਬਾਲਟੀ ਰੱਖੀ ਹੈ ਜਿਹਦੇ ਵਿੱਚ ਰੋਹ ਜਮ੍ਹਾਂ ਹੁੰਦੀ ਪਈ ਹੈ। ਪਾਣੀ ਪੁਣ ਕੇ ਪੀਤਾ ਈ, ਪਾਣੀ ਪੁਣ ਕੇ ਪੀਤਾ ਈ, ਸੱਚ ਦੱਸ ਵੇ ਮਾਹੀਆ ਕਦੀ ਯਾਦ ਵੀ ਕੀਤਾ ਈ। ਪੰਜਾਬ ਦੇ ਰਵਾਇਤੀ ਦੇਸੀ ਤਰੀਕੇ ਦੇ ਨਾਲ ਰੋਹ ਨੂੰ ਕੱਪੜੇ ਵਿੱਚ ਪੁਣ ਕੇ ਕੜਾਹ ਵਿੱਚ ਸੁੱਟਿਆ ਜਾ ਰਿਹਾ ਹੈ। ਰੋਹ ਪੁਣਨ ਦਾ ਮਕਸਦ ਇਹ ਹੁੰਦਾ ਹੈ ਕਿ ਸਾਫ਼ ਪੁਣੀ ਹੋਈ ਰੋਹ ਕੜਾਹ ਵਿੱਚ ਆਵੇ। ਰੋਹ ਜਿੰਨੀ ਜ਼ਿਆਦਾ ਸਾਫ਼ ਹੋਵੇਗੀ ਓਨਾ ਹੀ ਗੁੜ ਵੀ ਸਾਫ਼ ਅਤੇ ਜ਼ਾਇਕੇਦਾਰ ਹੋਵੇਗਾ। ਰੋਹ ਕੜਾਹ ਵਿੱਚ ਨਿੱਤਰੀ ਨਜ਼ਰ ਆਉਂਦੀ ਪਈ ਹੈ। ਕੋਈ ਕੁੰਡੇ ਨੇ ਕੜਾਵਾਂ ਦੇ, ਕੋਈ ਕੁੰਡੇ ਨੇ ਕੜਾਵਾਂ ਦੇ, ਤੂੰ ਜੇਠ ਹਾੜ ਦੀ ਧੁੱਪ ਵਰਗਾ, ਅਸੀਂ ਬੂਟੇ ਛਾਵਾਂ ਦੇ। ਕੜਾਹ ਵਿੱਚ ਸੁੱਟੀ ਹੋਈ ਰੋਹ ਨੂੰ ਹੁਣ ਅੱਗ 'ਤੇ ਪਕਾਉਣਾ ਏ। ਇਸ ਰੋਹ ਨੂੰ ਖੂਬ ਉਬਾਲੇ ਦਵਾਣੇ ਨੇ। ਕੜਾਹ ਥੱਲੇ ਅੱਗ ਨੂੰ ਤੇਜ਼ ਰੱਖਣਾ ਹੈ। ਜਿੰਨੀ ਅੱਗ ਤੇਜ਼ ਹੋਵੇਗੀ ਰੋਹ ਓਨੇ ਹੀ ਜ਼ਿਆਦਾ ਉਬਾਲੇ ਖਾਵੇਗੀ ਔਰ ਰੋਹ ਦੀ ਮੈਲ ਜਿਹੜੀ ਏ ਉਹ ਓਨੀ ਹੀ ਕੜਾਹ ਦੇ ਵਿੱਚ ਉੱਭਰ ਕੇ ਉੱਤੇ ਆਵੇਗੀ। ਗੁੜ ਦਾ ਰੰਗ ਅਤੇ ਜ਼ਾਇਕਾ ਵੀ ਓਨਾ ਹੀ ਬਿਹਤਰ ਹੋਵੇਗਾ। ਚਾਚਾ ਲੰਬੜ ਮੁਕੰਮਲ ਮੁਹਾਰਤ ਦੇ ਨਾਲ ਛੱਜਾ ਫੜ ਕੇ ਉਬਲਦੀ ਹੋਈ ਰੋਹ ਦੀ ਮੈਲ ਉਤਾਰਦਾ ਪਿਆ ਏ। ਜਿੰਨੀ ਜ਼ਿਆਦਾ ਮੈਲ ਉਤਰੇਗੀ ਗੁੜ ਓਨਾ ਹੀ ਸਾਫ਼ ਹੋਵੇਗਾ ਔਰ ਲੋਕ ਵੀ ਆਖਣਗੇ ਕਿ ਚਾਚੇ ਲੰਬੜ ਨੇ ਚੰਗਾ ਗੁੜ ਬਣਾਇਆ ਏ। ਰੋਹ ਕੜਾਹ ਵਿੱਚ ਉਬਲਦੀ ਪਈ ਏ। ਤੁਸੀਂ ਵੇਖ ਸਕਦੇ ਹੋ ਕਿ ਰੋਹ ਕੜਾਹ ਵਿੱਚ ਉਬਲਦੀ ਪਈ ਏ। ਇਸ ਉਬਾਲੇ ਖਾਂਦੀ ਰੋਹ ਦੀ ਬਾਸ਼ਨਾ, ਖੁਸ਼ਬੂ ਦੂਰ ਤੱਕ ਫੈਲੀ ਏ। ਬੇਲੀਆਂ ਨੂੰ ਬਾਸ਼ਨਾ ਤੋਂ ਪਤਾ ਲੱਗ ਜਾਂਦਾ ਏ ਕਿ ਪਿੰਡ ਵਿੱਚ ਗੁੜ ਬਣਦਾ ਪਿਆ ਹੈ। ਰੋਹ ਦੇ ਧੂੰਏਂ ਤੋਂ ਪਤਾ ਲੱਗ ਜਾਂਦਾ ਹੈ ਕਿ ਪਿੰਡ ਦੇ ਵਿੱਚ ਗੁੜ ਬਣਦਾ ਪਿਆ ਹੈ। ਰਾਂਝਾ ਰਾਂਝਾ ਕਰਦੀ ਮੈਂ ਆਪੇ ਰਾਂਝਾ ਹੋਈ, ਰਾਂਝਾ ਮੈਂ ਵਿੱਚ ਮੈਂ ਰਾਂਝੇ ਵਿੱਚ ਹੋਰ ਖਿਆਲ ਨਾ ਕੋਈ। ਹੁਣ ਸੱਚੀ ਗੱਲ ਤਾਂ ਇਹ ਵੇ ਕਿ ਰੋਹ ਦਾ ਨਾਂ ਖਤਮ ਹੋ ਗਿਆ ਹੈ। ਰੋਹ ਦੀ ਹਸਤੀ ਖਤਮ ਹੋ ਕੇ ਗੁੜ ਦੇ ਰੰਗ ਵਿੱਚ ਰੰਗ ਕੱਤੀਏ। ਹੁਣ ਰੋਹ ਨਹੀਂ ਰਹੀ, ਹਰ ਪਾਸੇ ਗੋੜੀ ਗੋੜੇ ਔਰ ਕੜਾਹ ਦੇ ਥੱਲੇ ਚੁੰਬੇ ਦੇ ਅੱਗ ਵੀ ਜਿਹੜੀ ਏ ਉਹ ਵੀ ਘੱਟ ਕਰ ਦਿੱਤੀ ਗਈ ਹੈ ਤਾਂ ਕਿ ਜਿਹੜਾ ਗੁੜ ਏ ਉਹ ਕੜਾਹ ਦੇ ਨਾਲ ਘੱਟ ਤੋਂ ਘੱਟ ਚੰਬੜੇ। ਲਓ ਜੀ, ਬੱਚਿਆਂ ਨੂੰ ਇਤਲਾਹ ਮਿਲ ਗਈ ਹੈ ਕਿ ਚਾਚੇ ਲੰਬੜ ਅਤੇ ਹਾਜੀ ਸਾਹਿਬ ਨੇ ਗੁੜ ਤਿਆਰ ਕਰ ਲਿਆ ਹੈ। ਅਸੀਂ ਵੀ ਤਾਜ਼ਾ ਗੁੜ 'ਚੋਂ ਆਪਣਾ ਹਿੱਸਾ ਲੈ ਆਈਏ। ਚਾਚਾ ਲੰਬੜ ਦੋਣਾ ਫੜ ਕੇ ਦੋਣੇ ਨੂੰ ਕੜਾਹ ਦੇ ਵਿੱਚ ਰੱਖ ਕੇ ਕੜਾਹ ਵਿੱਚੋਂ ਗੁੜ ਕੱਢ ਰਿਹਾ ਹੈ ਔਰ ਗੁੜ ਜਿਹੜਾ ਹੈ ਲੱਕੜੀ ਦੇ ਗੰਢ ਦੇ ਵਿੱਚ ਸੁੱਟਦਾ ਪਿਆ ਏ। ਗੁੜ ਗੰਢ ਵਿੱਚ ਸੁੱਟਿਆ ਏ, ਗੁੜ ਗੰਢ ਵਿੱਚ ਸੁੱਟਿਆ ਏ, ਤੇਰੇ ਨਿੰਮੇ ਨਿੰਮੇ ਹਾਸੇ ਨੇ ਚਿੱਟੇ ਦਿਨ ਲੁੱਟਿਆ ਏ। ਤੁਸੀਂ ਵੇਖ ਸਕਦੇ ਹੋ ਕਿ ਗੁੜ ਜਿਹੜਾ ਹੈ ਕੜਾਹ ਦੇ ਵਿੱਚੋਂ ਮੁਕੰਮਲ ਸਾਫ਼ ਕਰਕੇ ਗੰਢ ਦੇ ਵਿੱਚ ਸੁੱਟਿਆ ਜਾ ਰਿਹਾ ਹੈ। ਅਤੇ ਹੁਣ ਵਾਰੀ ਏ ਚਾਚੇ ਰਫੀਕ ਦੀ ਅਤੇ ਹਾਜੀ ਸਾਹਿਬ ਦੀ। ਚਾਚੇ ਰਫੀਕ ਅਤੇ ਹਾਜੀ ਸਾਹਿਬ ਨੇ ਦੋਵਾਂ ਨੇ ਆਪਣੇ ਆਪਣੇ ਰੰਬੇ ਗੁੜ ਵਿੱਚ ਰੱਖ ਲਏ ਨੇ। ਇਹਨੂੰ ਕਹਿੰਦੇ ਨੇ ਕਿ ਗੁੜ ਵਿੱਚ ਰੰਬਾ, ਠੀਕ ਹੈ। ਰੰਬੇ ਦੇ ਨਾਲ ਚੰਗੀ ਤਰ੍ਹਾਂ ਗੁੜ ਨੂੰ ਠੰਡਾ ਹੋਣ ਤੋਂ ਪਹਿਲਾਂ ਮਿਕਸ ਕਰਕੇ ਗੰਢ ਦੇ ਵਿੱਚ ਇੱਕੋ ਜਿਹਾ ਬਿਠਾਲ ਦਿੱਤਾ ਹੈ। ਤੁਸੀਂ ਵੇਖ ਸਕਦੇ ਹੋ ਕਿ ਗੁੜ ਜਿਹੜਾ ਹੈ ਮੁਕੰਮਲ ਇੱਕੋ ਜਿਹਾ ਗੰਢ ਦੇ ਵਿੱਚ ਬੈਠਾ ਹੈ ਔਰ ਕਿੰਨਾ ਖੂਬਸੂਰਤ ਲੱਗਦਾ ਪਿਆ ਹੈ। ਕਿਆ ਬਾਤ ਹੈ ਇਸ ਗੁੜ ਦੀ। ਅਤੇ ਜਨਾਬੇ ਆਲਾ ਗੱਲ ਉਹ ਹੋਈ ਹੈ ਕਿ ਦੋ ਰੋੜੀਆਂ ਗੁੜ ਦੀਆਂ ਨੇ, ਦੋ ਰੋੜੀਆਂ ਗੁੜ ਦੀਆਂ ਨੇ, ਅੱਖੀਆਂ ਨੂੰ ਲੱਖ ਸਮਝਾਇਆ, ਅੱਖੀਆਂ ਨਾ ਮੁੜਦੀਆਂ ਨੇ।